ਸ਼ਾਮ ਦੇ ਬੁਲੇਟਿਨ ਦੇ ਵਿੱਚ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਜੁਲਾਈ ਦੀ 30 ਤਰੀਕ ਆ, ਦਿਨ ਜਿਹੜਾ ਉਹ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮਾਰਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਪੋਰਟਲੈਂਡ ਓਰੀਗਨ ਤੋਂ ਖਬਰ ਆ ਰਹੀ ਆ ਵੀ ਜਿਹੜੇ ਫੈਡਰਲ ਏਜੰਟ ਸੀਗੇ ਉਹ ਹੁਣ ਵਿਦਡਰਾ ਕਰਨ ਜਾ ਰਹੇ ਹੈਗੇ ਆ। ਫੈਡਰਲ ਆਫੀਸਰਸ ਦੀ ਪੋਰਟਲੈਂਡ ਦੇ ਵਿੱਚ ਜਿਹੜੇ ਓਰੀਗਨ ਦੇ ਗਵਰਨਰ ਹੈਗੇ ਆ ਕੇਟ ਬਰਾਊਨ, ਉਹਨਾਂ ਦੇ ਨਾਲ ਐਗਰੀਮੈਂਟ ਹੋ ਗਿਆ। ਉਹ ਕਹਿੰਦੇ ਭਈ ਅਸੀਂ ਹੁਣ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਰਿਮੂਵ ਕਰਾਂਗੇ ਤਾਂ ਕਿ ਗਾਹਾਂ ਨੂੰ ਕੋਈ ਨੁਕਸਾਨ ਨਾ ਹੋ ਸਕੇ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਜੇ ਉਹ ਫੈਡਰਲ ਬਿਲਡਿੰਗਸ ਨੂੰ ਸਿਕਿਉਰ ਕਰਦੇ ਹੈਗੇ ਆ, ਉੱਥੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ, ਅਤੇ ਜਿਹੜੇ ਫੈਡਰਲ ਆਫੀਸਰਸ ਆ ਉਹ ਵਿਦਡਰਾ ਕਰਨਾ ਉੱਥੋਂ ਸ਼ੁਰੂ ਕਰ ਦੇਣਗੇ, ਉੱਥੋਂ ਮੂਵ ਹੋਣਾ ਸ਼ੁਰੂ ਕਰ ਦੇਣਗੇ ਜੀ। ਅਗਲੀ ਦੱਸਦੇ ਜਾਈਏ ਇਸੇ ਦੇ ਨਾਲ ਹੀ ਸੰਬੰਧਿਤ, ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜੇ ਕੁਛ ਅਮਰੀਕਨ ਜਰਨਲਿਸਟ ਜਿਹੜੇ ਇਹਨਾਂ ਪ੍ਰੋਟੈਸਟ ਨੂੰ ਕਵਰ ਕਰ ਰਹੇ ਸੀ ਪੋਰਟਲੈਂਡ ਓਰੀਗਨ ਦੇ ਵਿੱਚ, ਉਹਨਾਂ ਉੱਤੇ ਇੰਟੈਲੀਜੈਂਸ ਰਿਪੋਰਟਾਂ ਜਿਹੜੀਆਂ ਉਹ ਬਣਾ ਕੇ ਰੱਖੀਆਂ ਹੋਈਆਂ ਸੀ। ਇਹ ਉਹ ਜਿਹੜੇ ਜਰਨਲਿਸਟ ਸੀਗੇ ਜਿਹੜੇ ਡਾਕੂਮੈਂਟਸ ਜਿਨ੍ਹਾਂ ਨੇ ਕੁਛ ਜਿਹੜੇ ਲੀਕਡ ਡਾਕੂਮੈਂਟ ਸੀ ਉਹ ਪਬਲਿਸ਼ ਕੀਤੇ ਸੀ। ਇਹ ਜਿਹੜੇ ਇਨਵੈਸਟੀਗੇਟਿਵ ਜਰਨਲਿਸਟ ਹੁੰਦੇ ਆ, ਇਹਨਾਂ ਦਾ ਇਹ ਕੰਮ ਹੀ ਹੁੰਦਾ ਜਿਹੜੀਆਂ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਉਹਨਾਂ ਨੂੰ ਉਜਾਗਰ ਕਰਦੇ ਆ। ਇੱਧਰੋਂ ਉੱਧਰੋਂ ਦਸਤਾਵੇਜ਼ ਜਿਹੜੇ ਉਹ ਇਕੱਠੇ ਕਰਦੇ ਆ ਕਿਸੇ ਨਾ ਕਿਸੇ ਹੀਲੇ ਵਸੀਲੇ, ਅਤੇ ਦੁਨੀਆ ਦੇ ਸਾਹਮਣੇ ਉਜਾਗਰ ਕਰਦੇ ਆ ਵੀ ਕੀ ਜਿਹੜੀਆਂ ਕਮੀਆਂ ਪੇਸ਼ੀਆਂ ਅਤੇ ਜੀ ਕਿਹੜੀਆਂ ਖਰਾਬੀਆਂ ਜਿਹੜੀਆਂ ਆ ਉਹ ਕਰ ਰਹੇ ਆ। ਸੋ ਫਿੰਟਲ ਕਰਕੇ ਜਿਹੜਾ ਇਹ ਦੱਸਿਆ ਜਾ ਰਿਹਾ ਆ ਵੀ ਇਹ ਫਾਈਨੈਂਸ਼ੀਅਲ ਇੰਟੈਲੀਜੈਂਸ ਦੇ ਵਜੋਂ ਜਿਹੜਾ ਇਸ ਨੂੰ ਵਰਤਿਆ ਜਾਂਦਾ ਆ, ਅਤੇ ਇਸ ਦਾ ਨਾਮ ਜਿਹੜਾ ਆ ਸ਼ਾਰਟ ਫਾਰਮ ਫਿੰਟਲ ਰੱਖਿਆ ਜਾਂਦਾ ਆ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਇਹ ਜਰਨਲਿਸਟ ਦੇ ਉੱਤੇ ਕੱਢ ਕੇ ਜਿਹੜੀਆਂ ਉਹ ਰੱਖੀਆਂ ਹੋਈਆਂ ਸੀਗੀਆਂ। ਇੱਦਾਂ ਦੀਆਂ ਚੀਜ਼ਾਂ ਘੱਟ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ ਅਮਰੀਕਾ ਵਰਗੇ ਜਿਹੜੇ ਉਹ ਮੁਲਕ ਦੇ ਵਿੱਚ, ਪਰ ਆਪਾਂ ਦੇਖਿਆ ਵੀ ਇਸ ਵਾਰ ਇਹਨਾਂ ਪ੍ਰੋਟੈਸਟ ਦੇ ਵਿੱਚ ਬਹੁਤ ਕੁਛ ਅਜਿਹਾ ਜਿਹੜਾ ਉਹ ਵਾਪਰਿਆ ਆ। ਜੇ ਕੋਈ ਅਮੂਮਨ ਉੱਦਾਂ ਗੱਲ ਕਰੇ ਤਾਂ ਦੁਨੀਆ ਸੋਚੂਗੀ ਵੀ ਸ਼ਾਇਦ ਇਹ ਚਾਈਨਾ ਦੇ ਵਿੱਚ ਜਾਂ ਹੋਰ ਅਜਿਹੇ ਮੁਲਕ 'ਚ ਹੋਇਆ ਆ, ਪਰ ਨਹੀਂ, ਇਹ ਜਿਹੜੀਆਂ ਘਟਨਾਵਾਂ ਆ ਉਹ ਅਮਰੀਕਾ ਦੇ ਵਿੱਚ ਹੀ ਜਿਹੜੀਆਂ ਵਾਪਰੀਆਂ ਆ, ਜਿਹੜੀਆਂ ਇੱਕ ਟਾਈਮ ਦੇ ਉੱਤੇ ਹਿਊਮਨ ਰਾਈਟ ਜਾਂ ਇੱਦਾਂ ਦੇ ਪ੍ਰੋਟੈਸਟ ਨੂੰ ਲੈ ਕੇ ਜਾਂ ਫਰੀ ਸਪੀਚ ਨੂੰ ਲੈ ਕੇ ਜਿਹੜਾ ਉਹ ਕਾਫੀ ਅੱਗੇ ਗਿਣਿਆ ਜਾਂਦਾ ਸੀ। ਪਰ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਈ ਤਰੀਕੇ ਦੇ ਜਿਹੜੇ ਸਵਾਲ ਵੀ ਆ ਦੁਨੀਆ ਭਰ ਦੇ ਵਿੱਚ ਇਹਨਾਂ ਪ੍ਰੋਸੈਸਿਸ ਨੂੰ ਲੈ ਕੇ ਜਿਹੜਾ ਉਹ ਚੱਲ ਰਹੇ ਨੇ। ਅਗਲੀ ਖਬਰ ਹਰਮਨ ਕੇਨ ਦੀ ਮੌਤ ਨੂੰ ਲੈ ਕੇ ਹੈਗੀ ਆ। ਬਹੁਤ ਸਾਰੇ ਜਿਹੜੇ ਲੈਫਟ ਵਿੰਗ ਵਾਲੇ ਆ ਹੁਣ ਉਹ ਬਲੇਮ ਕਰ ਰਹੇ ਆ ਵੀ ਹਰਮਨ ਕੇਨ ਨੂੰ ਜਿਹੜਾ ਆ ਕਰੋਨਾ ਵਾਇਰਸ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਟਲਸਾ ਓਕਲਾਹੋਮਾ ਦੇ ਵਿੱਚ ਰੈਲੀ ਹੋਈ ਆ ਉੱਥੇ ਹੋਇਆ ਆ। 74 ਸਾਲਾਂ ਦੇ ਹਰਮਨ ਕੇਨ ਕਹਿੰਦੇ ਵੀ ਸਟੇਜ 4 ਕੋਲਨ ਕੈਂਸਰ ਤੋਂ ਸਰਵਾਈਵ ਹੋਏ ਸੀ, ਜਿਨ੍ਹਾਂ ਨੂੰ ਕੁਛ ਦਿਨ ਪਹਿਲਾਂ ਕਰੋਨਾ ਵਾਇਰਸ ਪੋਜ਼ੀਟਿਵ ਪਾਈ ਗਈ, ਅਤੇ ਕੱਲ੍ਹ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਆ ਕਰੋਨਾ ਵਾਇਰਸ ਦੇ ਨਾਲ। ਇਹ ਰਿਪਬਲਿਕਨ ਕੈਂਡੀਡੇਟ ਵੀ ਸੀ ਇੱਕ ਟਾਈਮ ਦੇ ਉੱਤੇ, ਪ੍ਰੈਜ਼ੀਡੈਂਟ US ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ, CEO ਗੋਡਫਾਦਰ ਪੀਜ਼ਾ ਦੇ ਇਹ ਰਹੇ ਆ ਜੀ। ਰਾਸ਼ਟਰਪਤੀ ਟਰੰਪ ਨੇ ਅੱਜ ਜਦ ਜਿਹੜੀਆਂ ਮੇਲ ਇਨ ਬੈਲਟ ਜਾਂ ਇਲੈਕਸ਼ਨਸ ਨੂੰ ਪੋਸਟਪੋਨ ਗੱਲ ਕਰਨ ਦੀ ਆਖੀ ਆ, ਤਾਂ ਦੋਨੋਂ ਹੀ ਖੇਮਿਆਂ ਦੇ ਵਿੱਚੋਂ ਇਸ ਜਿਹੜੇ ਬਿਆਨ ਦੀ ਵਿਰੋਧਤਾ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈਗੀ ਆ। ਡੈਮੋਕ੍ਰੇਟਸ ਅਤੇ ਰਿਪਬਲਿਕਨਸ ਦੇ ਦੁਆਰਾ ਕਹਿੰਦੇ ਵੀ ਇਹ ਚੀਜ਼ ਜਿਹੜੀ ਆ ਉਹ ਨਹੀਂ ਹੋਣੀ ਨਹੀਂ ਚਾਹੀਦੀ, ਵੀ ਜਿਹੜੀਆਂ ਇਲੈਕਸ਼ਨਸ ਆ ਉਹਨਾਂ ਨੂੰ ਇੱਦਾਂ ਕੋਈ ਪ੍ਰੈਜ਼ੀਡੈਂਟ, ਸਿਟਿੰਗ ਪ੍ਰੈਜ਼ੀਡੈਂਟ ਖਾਸ ਕਰਕੇ ਇਨਕੰਬੈਂਟ ਜਿਹੜਾ ਉਹ ਕਰੇ, ਕਿਉਂਕਿ ਉਹਦੇ ਨਾਲ ਇੱਕ ਤਾਂ ਉਹਦਾ ਕਾਰਜਕਾਰ ਜਿਹੜਾ ਆ ਉਹ ਵੱਧ ਸਕਦਾ ਹੈਗਾ, ਅਤੇ ਵੈਸੇ ਵੀ ਅਖਤਿਆਰ ਦੇ ਵਿੱਚ ਨਹੀਂ ਹੈਗਾ। ਲੋਕਾਂ ਨੇ ਅਤੇ ਪੋਲੀਟੀਸ਼ੀਅਨਸ ਨੇ ਵੀ ਇਸ ਦਾ ਵਿਰੋਧ ਜਤਾਇਆ ਹੈਗਾ ਆ। ਮਾਰਚ ਤੋਂ ਲੈ ਕੇ ਹੁਣ ਤੱਕ ਰਾਸ਼ਟਰਪਤੀ ਟਰੰਪ ਨੇ 70 ਵਾਰ ਤਕਰੀਬਨ ਜਿਹੜਾ ਮੇਲ ਇਨ ਬੈਲਟ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਆ। ਇਸੇ ਮਹੀਨੇ ਦੇ ਵਿੱਚ ਹੀ ਜਿਹੜੇ 17 ਵਾਰ ਜਿਹੜੇ ਆ ਉਹਨਾਂ ਨੇ ਇਸ ਤਰੀਕੇ ਦੀ ਗੱਲ
ਆਖੀ ਆ। ਫੌਕਸ ਨਿਊਜ਼ ਦੇ ਇੱਕ ਐਨਾਲਿਸਟ ਆ, ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਵੀ ਕਹਿੰਦੇ ਇਹ ਤਾਂ ਨਹੀਂ ਕਿਤੇ ਵੀ ਰਾਸ਼ਟਰਪਤੀ ਟਰੰਪ ਆਲਰੇਡੀ ਇਹ ਬਲੇਮ ਗੇਮ ਜਿਹੜੀ ਆ ਉਹ ਸੁੱਟਣਾ ਚਾਹੁੰਦੇ ਆ, ਇੱਕ ਅਜਿਹਾ ਵੀ ਜਿਹੜਾ ਬੋਣਾ ਚਾਹੁੰਦੇ ਆ ਵੀ ਜੇ ਬਾਈ ਚਾਂਸ ਉਹ ਹਾਰ ਜਾਂਦੇ ਆ ਅਤੇ ਇਲੈਕਸ਼ਨ ਕਿਸ ਤਰੀਕੇ ਦੇ ਨਾਲ ਹੋਈ ਆ, ਰਿਜ਼ਲਟ ਜਿਹੜੇ ਉਹ ਕੀ ਆਏ ਆ, ਵੀ ਕਿਤੇ ਇਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਜਿਹੜੇ ਲੋਕਾਂ ਦੇ ਵੱਲੋਂ ਜਾਣਬੁੱਝ ਕੇ ਜਿਹੜੇ ਆ ਉਹ ਚੁੱਕੇ ਜਾਣ। ਸੋ ਇਹ ਜਿਹੜੀ ਚੀਜ਼ ਆ ਹੁਣ ਦੇਖਣ ਨੂੰ ਮਿਲ ਰਹੀ ਹੈਗੀ ਆ। ਸੋ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦੇ ਇਲੈਕਸ਼ਨਸ ਨੂੰ ਅੱਗੇ ਕਰਨ ਦੇ ਜਿਹੜਾ ਪ੍ਰਸਤਾਵ ਜਾਂ ਖਿਆਲ ਆ ਉਸ ਨੂੰ ਕਿਸੇ ਪਾਸੇ ਵੀ ਕਹਿ ਲਓ ਵੀ ਸਪੋਰਟ ਆ ਉਹ ਨਹੀਂ ਮਿਲੀ ਹੈਗੀ। ਅਗਲੀ ਖਬਰ ਇੱਕ ਜਿਹੜੀ ਫੌਜੀ ਵਨੈਸਾ ਗਿਲੀਅਨ ਨਾਮ ਦੀ ਜਿਹੜੀ ਬੀਬੀ ਸੀ, ਜਿਸ ਨੂੰ ਇੱਕ ਆਰਮੀ ਬੇਸ ਦੇ ਵਿੱਚ ਹੈਮਰ ਦੇ ਨਾਲ ਮਾਰ ਦਿੱਤਾ ਗਿਆ ਸੀ, ਉਹ ਉਸ ਟਾਈਮ 'ਤੇ ਜਦੋਂ ਉਹ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਆਪਣੇ ਹੀ ਇੱਕ ਨਾਲ ਜਿਹੜੇ ਉਹਨਾਂ ਦੇ ਕੰਮ ਕਰਦੇ ਸੀ ਫੌਜ ਦੇ ਵਿੱਚ, ਉਹਨਾਂ ਦੇ ਉੱਤੇ ਕਰਨ ਜਾ ਰਹੇ ਸੀ। ਸੋ ਉਹਦੇ ਸੰਬੰਧ ਦੇ ਵਿੱਚ ਵਨੈਸਾ ਗਿਲੀਅਨ ਦੀ ਜਿਹੜੀ ਮਦਰ ਆ ਉਹ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਮਿਲੀ ਅਤੇ ਉਸਨੇ ਕਿਹਾ ਵੀ ਸਾਨੂੰ ਗਲੋਰੀਆ ਅਤੇ ਸਾਨੂੰ ਵੀ ਜਿਹੜਾ ਜਸਟਿਸ ਮਿਲਣਾ ਚਾਹੀਦਾ ਆ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਿਹਾ ਵੀ ਮੈਂ ਪੂਰਾ ਵਾਅਦਾ ਕਰਦਾ ਵੀ ਪੂਰੀ ਕੋਸ਼ਿਸ਼ ਕਰਾਂਗੇ। ਇਹ ਬਹੁਤ ਹੀ ਗਲਤ ਗੱਲ ਹੋਈ ਆ, ਇੱਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਸੀ। FBI ਅਤੇ ਡਿਪਾਰਟਮੈਂਟ ਆਫ ਜਸਟਿਸ ਆਲਰੇਡੀ ਇਨਵੋਲਵ ਇਹਦੇ ਕੇਸ ਦੇ ਵਿੱਚ ਹੈਗੇ ਆ ਕਿਲਰ ਨੂੰ ਫਾਈਂਡ ਆਊਟ ਕਰਨ ਦੇ ਲਈ। ਜੀ, ਅਤੇ ਹਰਜੋਤ ਸਿੰਘ ਜੀ ਪ੍ਰੋਟੈਸਟ ਦੇ ਬਾਰੇ ਜੇ ਗੱਲ ਕਰਦੇ ਜਾਈਏ, ਜਿਹੜੇ ਕਾਫੀ ਵਾਰੀ ਜਿਹੜੀ ਬਲੈਕ ਲਾਈਵ ਮੈਟਰ ਵਾਲਾ ਜਿਹੜੇ ਪ੍ਰੋਟੈਸਟ ਚੱਲ ਰਹੇ ਆ, ਪੁਲਿਸ ਬਰੂਟੈਲਿਟੀ ਦੇ ਖਿਲਾਫ ਚੱਲ ਰਹੇ ਆ। ਸਭ ਨੂੰ ਯਾਦ ਹੋਣਾ ਵੀ ਕੁਛ ਸਮਾਂ ਪਹਿਲਾਂ ਮਾਈਕਲ ਬਰਾਊਨ ਦੇ ਨਾਮ ਦੇ ਜਿਹੜਾ ਆ ਕਾਲੇ ਮੂਲ ਦਾ ਸੀਗਾ, ਉਸ ਨੂੰ ਵੀ ਪੁਲਿਸ ਦੀ ਗੋਲੀਆਂ ਦੇ ਨਾਲ ਜਿਹੜੀ ਉਸ ਦੀ ਮੌਤ ਹੋਈ ਸੀ। ਉਸ ਮਾਮਲੇ ਦੇ ਵਿੱਚ ਹੁਣ ਇਹ ਆਖਿਆ ਜਾ ਰਿਹਾ ਵੀ ਜਿਹੜਾ ਪੁਲਿਸ ਆਫਿਸਰ ਇਨਵੋਲਵਡ ਸੀਗਾ ਉਸ ਸ਼ੂਟਿੰਗ ਦੇ ਵਿੱਚ, ਉਸ ਦੇ ਉੱਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਦੇ ਦੁਆਰਾ ਕੋਈ ਚਾਰਜਿਸ ਜਿਹੜੇ ਆ ਉਹ ਨਹੀਂ ਲਾਏ ਜਾਣਗੇ। ਸੋ ਜਾਰਜ ਫਲੋਇਡ ਦੀ ਹੱਤਿਆ ਜਦੋਂ ਹੋਈ ਸੀਗੀ ਤਾਂ ਜਦੋਂ ਉਸ ਦੀ ਧੌਣ ਦੇ ਉੱਤੇ ਗੋਡਾ ਜਿਹੜਾ ਉਹ ਰੱਖ ਕੇ ਉਸ ਨੂੰ ਇੱਕ ਹਿਸਾਬ ਦੇ ਨਾਲ ਮਾਰ ਦਿੱਤਾ ਗਿਆ ਸੀਗਾ, ਅਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੋਟੈਸਟ ਸ਼ੁਰੂ ਹੋਏ ਸੀ। ਉਸ ਤੋਂ ਪਹਿਲਾਂ ਇੱਦਾਂ ਵੀ ਕਾਫੀ ਵਾਰੀ ਜਿਹੜਾ ਉਹ ਹੋ ਚੁੱਕਾ ਸੀਗਾ, ਅਤੇ ਇਹ ਫਰਗਿਊਸਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਮਾਈਕਲ ਬਰਾਊਨ ਆ ਉਸ ਦੀ ਮੌਤ ਹੋਈ ਸੀ 2014 ਸੰਨ ਦੇ ਵਿੱਚ। ਸੋ ਇਹ ਵੀ ਹੋ ਸਕਦਾ ਵੀ ਇਹ ਹੁਣ ਡਿਸੀਜਨ ਆਉਣ ਤੋਂ ਬਾਅਦ ਦੇ ਵਿੱਚ ਕਈ ਹੋਰ ਥਾਵਾਂ ਦੇ ਉੱਤੇ ਮੁੜ ਦੁਬਾਰਾ ਜਿਹੜੇ ਆ ਉਹ ਪ੍ਰੋਟੈਸਟ ਜਿਹੜੇ ਉਹ ਵੱਧ ਸਕਦੇ ਨੇ। ਉੱਦਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਦੱਸਿਆ ਵੀ ਕੋਈ ਨਾ ਕੋਈ ਸਮਝੌਤਾ ਜਿਹੜਾ ਆ ਓਰੀਗਨ ਦੇ ਗਵਰਨਰ ਅਤੇ ਫੈਡਰਲ ਦੇ ਦਰਮਿਆਨ ਜਿਹੜਾ ਉਹ ਹੋਇਆ ਆ, ਅਤੇ 2 ਪਾਰਕ ਵੀ ਜਿਹੜੇ ਪ੍ਰੋਟੈਸਟਰ ਦੇ ਜਿਹੜੇ ਉਹ ਕਲੀਅਰ ਕਰ ਦਿੱਤੇ ਗਏ ਨੇ। ਅਗਲੀ ਖਬਰ ਟਿਕਟੋਕ ਨੂੰ ਲੈ ਕੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਟਿਕਟੋਕ ਬਾਰੇ ਮੈਂ ਸੋਚ ਰਿਹਾ ਇਸ ਨੂੰ ਬੈਨ ਕਰ ਦਿੱਤਾ ਜਾਵੇ। ਸੋਸ਼ਲ ਮੀਡੀਆ ਦੀ ਐਪ ਜਿਹੜੀ ਟਿਕਟੋਕ ਆ, ਇਹ ਈਵਨ ਦੋ ਚਾਈਨੀਜ਼ ਫਰਮ ਇਸ ਨੂੰ ਓਨ ਕਰਦੀ ਹੈ, ਪਰ ਇਹਦਾ CEO ਜਿਹੜਾ ਆ ਅਮਰੀਕਨ ਹੈਗਾ ਆ, ਹੈੱਡਕੁਆਟਰ ਵੀ ਇੱਥੇ ਜੀ। ਅਤੇ US ਦੇ ਆਫੀਸ਼ੀਅਲਸ ਨੇ ਆਪਣੇ ਕੰਸਰਨ ਕੀਤੇ ਸੀ ਵੀ ਇਹ ਬਹੁਤ ਹੀ ਜ਼ਿਆਦਾ ਪ੍ਰਾਈਵੇਟ ਅਤੇ ਪਰਸਨਲ ਡਾਟਾ ਅਮਰੀਕਨਸ ਦਾ ਯੂਜ਼ ਕਰ ਰਹੇ ਹੈਗੇ ਅਤੇ ਚਾਈਨੀਜ਼ ਗਵਰਨਮੈਂਟ ਉਸ ਨੂੰ ਯੂਜ਼ ਕਰ ਰਹੀ ਆ, ਜਿਹੜਾ ਕਿ ਬਹੁਤ ਬੁਰਾ ਹੈਗਾ। ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰਨਿੰਗ ਇਸ਼ੂ ਕੀਤੀ ਸੀ ਉਹਨਾਂ ਅਮਰੀਕਨਸ ਨੂੰ ਜਿਹੜੇ ਟਿਕਟੋਕ ਯੂਜ਼ ਕਰਦੇ ਹੈਗੇ ਆ ਜੀ। ਸੋ ਲੱਗਦਾ ਵੀ ਇਹ ਟਿਕਟੋਕ ਦੇ ਉੱਤੇ ਕੁਹਾੜੀ ਡਿਊਗੀ। ਉੱਦਾਂ ਕੱਲ੍ਹ ਜਦੋਂ ਐਂਟੀ ਟਰਸਟ ਹਰਜੋਤ ਸਿੰਘ ਜੀ ਹੀਅਰਿੰਗ ਚੱਲ ਰਹੀਆਂ ਸੀ, ਜਿਸ ਦੇ ਵਿੱਚ 4 ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਫੇਸਬੁੱਕ, ਐਮਾਜ਼ੋਨ, ਗੂਗਲ ਅਤੇ ਐਪਲ ਸੀਗੀ, ਉਸ ਦੇ ਦੌਰਾਨ ਇਹਨਾਂ ਦੇ CEO ਦੀ ਜਿਹੜੀ ਇਹ ਆਇਆ ਸੀਗਾ ਵੀ ਤੁਸੀਂ ਕੋਈ ਨਹੀਂ ਜੀ ਸਾਡਾ ਸੋਰਸ ਕੋਡ ਸੋਫਟਵੇਅਰ ਜਿਹੜਾ ਉਹ ਚੈੱਕ ਕਰ ਸਕਦੇ ਹਾਂ ਵੀ ਅਸੀਂ ਕਿਸੇ ਵੀ ਤਰੀਕੇ ਦਾ ਜਿਹੜਾ ਡਾਟਾ ਆ ਉਹ ਸ਼ੇਅਰ ਨਹੀਂ ਕਰਦੇ। ਇਹ ਇਹਨਾਂ ਦੇ ਆਪਣੇ ਵੱਲੋਂ ਜਿਹੜਾ ਉਹ ਆਖਿਆ ਸੀ ਵੀ ਸ਼ਾਇਦ ਸਾਡੇ ਉੱਤੇ ਗਾਜ ਨਹੀਂ ਡਿੱਗੇ, ਪਰ ਲੱਗਦਾ ਵੀ ਰਾਸ਼ਟਰਪਤੀ ਟਰੰਪ ਦੀਆਂ ਜਿੱਦਾਂ ਕਹਿੰਦੇ ਹੁੰਦੇ ਨੇ ਵੀ ਮਾੜੀਆਂ ਨਜ਼ਰਾਂ ਦੇ ਵਿੱਚ ਇਹ ਆਏ ਹੋਏ ਆ ਵੀ ਸ਼ਾਇਦ ਇਹਨਾਂ ਦੇ ਉੱਤੇ ਕੰਮ ਜਿਹੜਾ ਇਹ ਹੋ ਜਾਵੇ। ਉੱਦਾਂ ਇਸ ਦੀ ਵੈਲਿਊ ਹੈ ਰਾਈਟ ਨਾਓ $50 ਬਿਲੀਅਨ ਜਿਹੜੀ ਉਹ ਆਂਕੀ ਗਈ ਹੈਗੀ ਆ ਟਿਕਟੋਕ ਦੀ, ਅਤੇ ਦੇਖਦੇ ਆ ਇਸ ਦੇ ਵਿੱਚ ਕੀ ਬਣਦਾ ਆ। ਅਤੇ ਹਰਜੋਤ ਸਿੰਘ ਜੀ ਇਨਫੋਰਮੇਸ਼ਨ ਦੀ ਗੱਲ ਕਰੀਏ, ਗੂਗਲ 'ਤੇ ਜ਼ਿਆਦਾ ਅਤੇ ਫੇਸਬੁੱਕ ਤੋਂ ਜ਼ਿਆਦਾ, ਐਮਾਜ਼ੋਨ ਤੋਂ ਜ਼ਿਆਦਾ ਇਨਫੋਰਮੇਸ਼ਨ ਤਾਂ ਅਮਰੀਕੀਆਂ ਦੀ ਹੋਰ ਸ਼ਾਇਦ ਕਿਸੇ ਦੇ ਕੋਲ ਨਾ ਹੋਵੇ, ਪਰ ਇਹ ਆ ਵੀ ਉਹ ਕਹਿੰਦੇ ਵੀ ਸ਼ਾਇਦ ਇੱਥੇ ਬੇਸਡ ਹੈਗੀਆਂ, ਇਸ ਲਈ ਉਸ ਨੂੰ ਗੱਲ ਨੂੰ ਕਿਤੇ ਨਾ ਕਿਤੇ ਦੱਬੀ ਜਾਂਦੀਆਂ। ਹੁਣ ਟਿਕਟੋਕ ਦੇ ਦਿਵਾਲੇ ਜਿਹੜੇ ਆ ਉਹ ਜ਼ਰੂਰ ਹੋਏ ਆ, ਅਤੇ ਜੇ ਇਹੀ ਹਰਜੋਤ ਸਿੰਘ ਜੀ ਚੀਜ਼ ਹੈਗੀ ਹੈ, ਅਤੇ ਇਹਨਾਂ ਕੰਪਨੀਆਂ ਦੇ ਉੱਤੇ ਵੀ ਜਿਹੜਾ ਜ਼ਰੂਰ ਕੁਛ ਨਾ ਕੁਛ ਦੇਖਣਾ ਚਾਹੀਦਾ ਆ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦਾ ਪ੍ਰਾਈਵੇਟ ਇਨਫੋਰਮੇਸ਼ਨ ਆ ਉਹ ਸ਼ੇਅਰ ਜਿਹੜੀ ਆ ਦੂਜੇ ਥਰਡ ਪਾਰਟੀਜ਼ ਦੇ ਨਾਲ ਜਿਹੜੀ ਉਹ ਕਰੀ ਜਾ ਰਹੀ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਇੱਕ ਡੈਮ ਵਾਲਾ ਜਿਹੜਾ ਏਰੀਆ, ਬਰਸ਼ ਏਰੀਆ ਹੈਗਾ ਆ, ਐਂਜਲਸ ਨੈਸ਼ਨਲ ਫੋਰੈਸਟ ਦੇ ਵਿੱਚ
ਮੌਰਿਸ ਡੈਮ ਦੇ ਲਾਗੇ, ਉੱਥੇ ਕਹਿੰਦੇ ਵੀ ਅੱਗ ਲੱਗੀ ਹੋਈ ਆ ਕੱਲ੍ਹ ਸ਼ਾਮ ਦੀ 9500 ਬਲਾਕ ਨਾਰਥ ਸੈਨ ਗੈਬਰੀਅਲ ਕੈਨੀਅਨ ਰੋਡ ਦੇ ਉੱਤੇ, ਅਤੇ 240 ਦੇ ਕਰੀਬ ਏਕੜਸ ਜਿਹੜੇ ਆ ਅੱਗ ਦੀ ਭੇਂਟ ਚੜ੍ਹ ਗਏ ਆ, ਅਤੇ ਹਜੇ ਤੱਕ 0% ਕੰਟੇਨਡ ਹੈਗੀ ਆ। 14 ਦੇ ਕਰੀਬ ਏਅਰਕ੍ਰਾਫਟਸ ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਫਾਇਰ ਫਾਈਟਰਸ ਆ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੀ ਹੋਏ ਹੈਗੇ ਆ। ਸੋ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਂਦੇ, ਕਿਤੇ ਵੀ ਤੁਸੀਂ ਜਾਂਦੇ ਹੈਗੇ ਆ ਹੁਣ ਫਾਇਰ ਦਾ ਸੀਜ਼ਨ ਆ, ਬਿਲਕੁਲ ਐਨ ਹਾਈਟ 'ਤੇ ਆ, ਅਗਸਤ ਅਤੇ ਸਤੰਬਰ ਦਾ ਮਹੀਨਾ। ਸੋ ਬਹੁਤ ਹੀ ਕੇਅਰਫੁੱਲ ਜਾਓ। ਕਈ ਵਾਰੀ ਹਾਈਵੇਜ਼ 'ਤੇ ਜਾਂਦੇ ਆ, ਲੱਗਦਾ ਵੀ ਧੂੰਆਂ ਵੀ ਆਉਂਦਾ ਆ, ਤੁਰੇ ਰਹਿੰਦੇ ਆ, ਬੜਾ ਨਿਊਜ਼ ਵਗੈਰਾ ਜ਼ਰੂਰ ਸੁਣੋ, ਕਿਉਂਕਿ ਕੈਲੀਫੋਰਨੀਆ ਪਿਛਲੇ ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਗਾਂ ਲੱਗ ਰਹੀਆਂ ਹੈਗੀਆਂ ਜੀ। ਉੱਧਰ ਹਰਜੋਤ ਸਿੰਘ ਜੀ, ਕੋਵਿਡ-19 ਦੀ ਗੱਲ ਕਰਦੇ ਜਾਈਏ ਤਾਂ ਅੱਜ ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ 1400 ਤੋਂ ਵੱਧ ਜਿਹੜੀਆਂ ਮੌਤਾਂ ਆ ਉਹਨਾਂ ਦੀ ਰਿਪੋਰਟ ਆ ਉਹ ਦੱਸੀ ਗਈ ਹੈਗੀ ਆ। ਕੋਵਿਡ-19 ਦੀਆਂ ਜਿਹੜੀਆਂ ਆ ਕੰਡੀਸ਼ਨਸ ਆ ਉਹਦੇ ਕਰਕੇ ਜਿਹੜੀਆਂ ਲੋਕਾਂ ਦੀ ਸਿਹਤ ਦੇ ਵਿੱਚ ਨੁਕਸਾਨ ਆਇਆ ਸੀ, ਕਮਜ਼ੋਰੀਆਂ ਆਈਆਂ ਸੀਗੀਆਂ। ਲਗਾਤਾਰ ਮੌਤ ਦੀ ਸੰਖਿਆ ਜਿਹੜੀ ਵੱਧ ਰਹੀ ਹੈ ਅਤੇ ਨੰਬਰ ਆਫ ਕੇਸਿਸ ਵੀ ਜਿਹੜੇ ਉਹ ਉੱਧਰ ਵੱਧ ਰਹੇ ਹੈਗੇ। ਪਿਛਲੇ ਕਹਿੰਦੇ 2 ਮਹੀਨਿਆਂ ਦੇ ਵਿੱਚ ਕਹਿੰਦੇ ਇਹ ਸਭ ਤੋਂ ਭੈੜਾ ਦਿਨ ਜਿਹੜਾ ਹੋ ਰਿਹਾ ਆ ਮੌਤਾਂ ਦੇ ਆંકੜਿਆਂ ਨੂੰ ਲੈ ਕੇ। ਐਰੀਜ਼ੋਨਾ, ਫਲੋਰੀਡਾ, ਮਿਸੀਸਿਪੀ ਨੇ ਵੀਰਵਾਰ ਨੂੰ ਆਲਰੇਡੀ ਰੈਕਡ ਹਾਈ ਨਿਊ ਡੈਥਸ ਜਿਹੜੀਆਂ ਇੱਕ ਦਿਨ ਦੇ ਵਿੱਚ ਉਹ ਦੱਸੀਆਂ ਹੈਗੀਆਂ ਆ। ਉੱਧਰ ਇਕਨੋਮਿਕ ਤੌਰ ਦੇ ਉੱਤੇ ਵੀ ਅੱਜ ਜਿਹੜਾ ਉਹ ਜਿਹੜੇ ਆંકੜੇ ਆਏ ਆ ਉਹ ਵੀ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਵਾਲੇ ਆ। 9.5% ਇਕੋਨਮੀ ਜਿਹੜੀ ਉਹ ਸੁੰਗੜੀ ਆ, ਅਤੇ ਜੇ ਐਨੂਅਲ ਦੇਖਿਆ ਜਾਵੇ ਤਾਂ 33% ਕਹਿੰਦੇ ਆ ਵੀ ਉਹ ਬਣ ਜਾਂਦੀ ਆ। ਇੱਕ ਅਨਇੰਪਲੋਇਮੈਂਟ ਫਸਟ ਟਾਈਮ ਜੋਬ ਕਲੇਮਸ ਅਨਇੰਪਲੋਇਮੈਂਟ ਕਲੇਮਸ ਜਿਹੜੇ ਆ ਉਹ 1.4 ਮਿਲੀਅਨ ਤੋਂ ਵੱਧ ਜਿਹੜੇ ਉਹ ਆਂਕੇ ਗਏ ਆ, ਅਤੇ ਉਹਦੇ ਨਾਲੋਂ ਵੀ ਖਤਰਨਾਕ ਜਿਹੜਾ ਹਰਜੋਤ ਸਿੰਘ ਜੀ ਆંકੜਾ ਆ 17 ਮਿਲੀਅਨ ਦਾ, ਜਿਨ੍ਹਾਂ ਨੇ ਕੰਟੀਨਿਊਸਲੀ ਦੂਜੇ ਵੀਕ ਦੇ ਵਿੱਚ ਵੀ ਅਨਇੰਪਲੋਇਮੈਂਟ ਦੇ ਲਈ ਜਿਹੜਾ ਉਹ ਫਾਈਲ ਕੀਤਾ ਆ, ਉਹ ਸਰਟੀਫਾਈ ਜਿਹੜਾ ਉਹ ਕੀਤਾ ਆ। ਸੋ ਪਿਛਲੇ ਅਪ੍ਰੈਲ ਦੇ ਮਿਡ ਤੋਂ ਲੈ ਕੇ ਹੁਣ ਤੱਕ 15 ਮਿਲੀਅਨ ਤੋਂ ਉਹ ਆંકੜਾ ਘਟਿਆ ਨਹੀਂ ਹੈ, ਇਨਫੈਕਟ ਜਿਹੜਾ ਉਹ ਵੱਧ ਰਿਹਾ ਆ। ਇੱਕ ਹਫ਼ਤੇ ਇਹ ਕਹਿੰਦੇ ਵੀ ਜਦੋਂ 2 ਵੀਕ 3 ਵੀਕ ਜਾਂ 4 ਵੀਕ ਇੱਦਾਂ ਹੁੰਦੀ ਆ ਤਾਂ ਕਹਿੰਦੇ ਵੀ ਇੱਦਾਂ ਮੰਨਿਆ ਜਾ ਸਕਦਾ ਆ ਵੀ ਉਹ ਪਰਮਾਨੈਂਟ ਜੋਬ ਲਾਸ ਹੋ ਗਿਆ ਆ। ਇੱਕ ਥੋੜ੍ਹੇ ਚਿਰ ਦੇ ਲਈ ਜਿਹੜੀ ਆ ਉਹ ਪਿੰਕ ਸਲਿੱਪ ਜਾਂ ਫਰਲੋ ਨਹੀਂ ਆ, ਉਹ ਪੱਕੀ ਜੋਬ ਹੀ ਕਿਤੇ ਨਾ ਕਿਤੇ ਜਿਹੜੀ ਉਹ ਚਲੇ ਜਾਂਦੀ ਆ। ਸੋ ਉਹ ਆંકੜਾ ਇੱਕ ਜ਼ਰੂਰ ਖਤਰਨਾਕ ਹੈਗਾ ਵੀ 17 ਮਿਲੀਅਨ ਜਿਹੜੇ ਲੋਕ ਆ ਇਸ ਟਾਈਮ ਅਮਰੀਕਾ ਦੇ ਵਿੱਚ ਉਹ ਕੰਟੀਨਿਊਸਲੀ ਜਿਹੜੇ ਆ ਹਫ਼ਤੇ ਦਰ ਹਫ਼ਤੇ ਉਹ ਆਪਣੀ ਅਨਇੰਪਲੋਇਮੈਂਟ ਦੇ ਉੱਤੇ ਟਿਕੇ ਹੋਏ ਨੇ। ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਅਤੇ ਫਲੋਰੀਡਾ ਦੋਨੋਂ ਸਟੇਟਾਂ ਬਹੁਤ ਹੀ ਖਤਰਨਾਕ ਦੌਰ ਦੇ ਵਿੱਚੋਂ ਲੰਘ ਰਹੀਆਂ ਆ। ਕੈਲੀਫੋਰਨੀਆ ਦੇ ਵਿੱਚ ਬੁੱਧਵਾਰ ਨੂੰ ਜਿਹੜੇ ਆ ਕਹਿੰਦੇ ਵੀ 197 ਲੋਕਾਂ ਦੀ ਮੌਤ ਹੋਈ ਆ। ਗਵਰਨਰ ਗੈਬਨ ਨਿਊਸਮ ਦੇ ਮੁਤਾਬਕ 8755 ਨਵੇਂ ਪੋਜ਼ੀਟਿਵ ਕੇਸ ਇਕੱਲੇ ਬੁੱਧਵਾਰ ਨੂੰ ਆਏ ਆ। USA ਪੂਰੇ ਦੇ ਵਿੱਚ 1.5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ, ਅਤੇ ਕੈਲੀਫੋਰਨੀਆ ਦੇ ਵਿੱਚ ਕਨਫਰਮਡ ਕੇਸਿਸ 4,73,785 ਕੱਲ੍ਹ ਸ਼ਾਮ ਤੱਕ ਸੀ। ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਕਹਿੰਦੇ ਜੇ ਕੈਲੀਫੋਰਨੀਆ ਨੂੰ ਇੱਕ ਅਲੱਗ ਕੰਟਰੀ ਹੁੰਦਾ ਅਤੇ ਇਹ US, ਬ੍ਰਾਜ਼ੀਲ, ਇੰਡੀਆ ਅਤੇ ਰਸ਼ੀਆ, ਅਤੇ 5ਵੇਂ ਨੰਬਰ 'ਤੇ ਕੈਲੀਫੋਰਨੀਆ ਹੋਣਾ ਸੀ ਜਿਹੜੇ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਦੇ ਵਿੱਚ। ਫਲੋਰੀਡਾ ਦੇ ਵਿੱਚ 216 ਜਣਿਆਂ ਦੀ ਕੱਲ੍ਹ ਮੌਤ ਹੋਈ ਆ ਇੱਕ ਦਿਨ ਦੇ ਵਿੱਚ, ਜੋ ਕਿ ਇੱਕ ਦਿਨ ਪਹਿਲਾਂ 186 ਦੀ ਹੋਈ ਸੀ। 9448 ਜਿਹੜੇ ਆ ਨਵੇਂ ਕੇਸ ਕੱਲ੍ਹ ਹੋਏ ਫਲੋਰੀਡਾ ਦੇ ਵਿੱਚ। ਟੋਟਲ ਫਲੋਰੀਡਾ ਦੇ ਵਿੱਚ 4,51,423 ਕੇਸਾਂ ਦੀ ਪੋਜ਼ੀਟਿਵ ਕੇਸ ਜਿਹੜੇ ਆ ਉਹ ਆਏ ਹੈਗੇ ਆ ਜੀ। ਅਨਇੰਪਲੋਇਮੈਂਟ ਦਾ $600 ਐਕਸਟਰਾ ਜਿਹੜਾ ਆ ਉਹ ਖਤਮ ਹੋਣ ਜਾ ਰਿਹਾ ਆ। ਉਸ ਦੀ ਐਕਸਪੈਂਸ਼ਨ ਜਿਹੜੀ ਅਜੇ ਤੱਕ ਨਹੀਂ ਹੋ ਸਕੀ। ਨੈਂਸੀ ਪਲੋਸੀ, ਮਿਚ ਮਕੌਨਲ, ਚੱਕ ਸ਼ੂਮਰ, ਇਹ ਸਾਰੇ ਜਾਣੇ ਮੁਲਾਕਾਤਾਂ ਜਿਹੜੀਆਂ ਉਹ ਕਰ ਰਹੇ ਆ ਰਿਪਬਲਿਕਨ ਡੈਮੋਕ੍ਰੇਟਸ, ਪਰ ਅਜੇ ਕਿਸੇ ਵੀ ਸਮਝੌਤੇ ਦੇ ਉੱਤੇ ਜਿਹੜੇ ਉਹ ਪਹੁੰਚਣ ਦੇ ਵਿੱਚ ਨਾਕਾਮਯਾਬ ਹੋਏ ਨੇ। ਵਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੇਡੋਜ਼ ਉਹਨਾਂ ਨੇ ਕਿਹਾ ਵੀ ਹੁਣ ਮੈਂ ਬਹੁਤਾ ਜਿਹੜਾ ਆ ਆਸਵੰਦ ਜਿਹੜਾ ਨਜ਼ਰ ਨਹੀਂ ਆ ਰਿਹਾ ਵੀ ਕੋਈ ਐਗਰੀਮੈਂਟ ਇਸ ਕੰਪਰੀਹੈਂਸਿਵ ਬਿੱਲ ਦੇ ਉੱਤੇ ਆਉਂਦੇ ਨੇੜਲੇ ਭਵਿੱਖ ਦੇ ਵਿੱਚ ਜਿਹੜਾ ਉਹ ਨਜ਼ਰ ਆਊਗਾ। ਰਾਸ਼ਟਰਪਤੀ ਟਰੰਪ ਨੇ ਵੀ ਅਤੇ ਹੋਰ ਹੁਣ ਕਈ ਥਾਵਾਂ ਤੋਂ ਇਹ ਆਵਾਜ਼ ਸੁਰ ਜਿਹੜੇ ਉੱਠ ਰਹੇ ਨੇ ਵੀ ਐਟਲੀਸਟ ਘੱਟੋ ਘੱਟ ਟੈਂਪਰੇਰੀ ਰਿਲੀਫ ਜਿਹੜਾ ਆ ਸ਼ਾਰਟ ਟਰਮ ਫਿਕਸ ਜਿਹੜਾ ਆ ਉਹ ਕੀਤਾ ਜਾਵੇ ਜਿਹੜੇ ਅਨਇੰਪਲੋਇਮੈਂਟ ਨੂੰ ਲੈ ਕੇ, ਅਤੇ ਜਿਹੜਾ ਇਵਿਕਸ਼ਨ ਮੋਰਟੋਰੀਅਮ ਆ ਉਸ ਨੂੰ ਲੈ ਕੇ, ਅਤੇ ਬਿਜ਼ਨਸਿਸ ਦੀ ਜਿਹੜੀ ਮਦਦ ਆ ਉਸ ਨੂੰ ਲੈ ਕੇ। ਅਤੇ ਬਿੱਲ ਨੂੰ ਕਹਿੰਦੇ ਵੀ ਫਿਰ ਤੁਸੀਂ ਹੁਣ ਬਾਅਦ ਦੇ ਵਿੱਚ ਹੀ ਜਿਹੜਾ ਉਹ ਦੇਖ ਲਿਓ, ਪਰ ਹਾਲ ਦੀ ਘੜੀ ਵੀ ਇਹ ਜਿਹੜੀ ਸੰਭਾਵਨਾ ਜਿਹੜੀ ਉਹ ਘੱਟ ਹੀ ਨਜ਼ਰ ਆ ਰਹੀ ਆ। ਕੱਲ੍ਹ ਦਾ ਦਿਨ ਹੈਗਾ ਇਸ ਹਫ਼ਤੇ ਦੇ ਵਿੱਚ। ਉੱਦਾਂ ਜੇ ਕੰਮ ਕਰਨਾ ਚਾਹੁਣ ਤਾਂ ਦੇਰ ਰਾਤ ਨੂੰ ਵੀ ਜਿਹੜੀਆਂ ਬਿੱਲ ਜਿਹੜੇ ਉਹ ਪਾਸ ਕਰ ਜਾਂਦੇ ਨੇ, ਵੀਕਐਂਡ ਦੇ ਉੱਤੇ ਵੀ ਕੰਮ ਜਿਹੜੇ ਉਹ ਕਰ ਸਕਦੇ ਨੇ,
ਪਰ ਇਹ ਆ ਵੀ ਜੇ ਨੀਤ ਹੋਵੇ ਇਹਨਾਂ ਦੀ ਐਕਚੁਅਲ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਕਰਨ ਦੀ। ਇਕਨੋਮਿਕ ਆંકੜੇ ਮਾੜੇ ਆਏ ਨੇ ਅਤੇ ਉੱਤੋਂ ਇਹ ਆਪਸ ਦੇ ਵਿੱਚ ਸਿੰਘ ਫਸਾਈ ਬੈਠੇ ਨੇ। ਲੋਕਾਂ ਦੇ ਲਈ ਇਹ ਜਿਹੜਾ ਕਿਤੇ ਨਾ ਕਿਤੇ ਮਾੜੀ ਖਬਰ ਹੀ ਜਿਹੜੀ ਆ ਉਹ ਆਪਾਂ ਮੰਨ ਸਕਦੇ ਹਾਂ। ਅੱਗ ਦੀ ਗੱਲ ਆਪਾਂ ਕਰਦੇ ਸੀ ਕੱਲ੍ਹ ਫ੍ਰਿਜ਼ਨੋ ਦੇ ਵਿੱਚ ਹਾਈਵੇ 180 ਦੇ ਲਾਗੇ ਵੈਲਮੌਂਟ ਐਵਨਿਊ ਜਿਹੜਾ ਆ ਅਤੇ ਸੈਨ ਪਬਲੋ ਐਵਨਿਊ ਉੱਥੇ ਕਹਿੰਦੇ ਬਹੁਤ ਹੀ ਖਤਰਨਾਕ ਅੱਗ ਲੱਗੀ, ਜਿਹਦੇ ਵਿੱਚ ਫ੍ਰਿਜ਼ਨੋ ਦੀ ਅੱਧੀ ਤੋਂ ਵੀ ਜ਼ਿਆਦਾ ਜਿਹੜੀ ਫਾਇਰ ਡਿਪਾਰਟਮੈਂਟ ਆ ਉਸ ਅੱਗ ਬੁਝਾਉਣ ਦੇ ਵਿੱਚ ਲੱਗੀ ਹੋਈ ਸੀ। 45 ਤੋਂ ਵੱਧ ਫਾਇਰ ਫਾਈਟਰ ਜਿਹੜੇ ਆ ਇਸ ਅੱਗ ਬੁਝਾਉਣ ਨੂੰ ਲੱਗੇ। ਕਹਿੰਦੇ ਵੀ ਜਾਣ ਬੁੱਝ ਕੇ ਅੱਗ ਲਾਈ ਗਈ ਸੀ ਸੁੱਕੇ ਘਾਹ ਨੂੰ, ਕਿਉਂਕਿ ਉੱਥੇ ਕੁਛ ਹੋਮਲੈਸ ਲੋਕ ਵੀ ਰਹਿੰਦੇ ਹੈਗੇ ਆ। ਕਿਸੇ ਤਰ੍ਹਾਂ ਦੀਆਂ ਸੱਟਾਂ ਨਹੀਂ ਲੱਗੀਆਂ, ਪਰ ਇੱਕ ਟਾਇਰ ਸ਼ਾਪ ਜਿਹੜੀ ਆ ਉਹਦਾ ਵੀ ਜਿਹੜਾ ਨੁਕਸਾਨ ਹੋਇਆ ਹੈਗਾ ਆ। ਜੀ ਇਹ ਅੱਗ ਦੇ ਮਾਮਲੇ ਦੇ ਵਿੱਚ ਹੀ ਹਰਜੋਤ ਸਿੰਘ ਜੀ ਇੱਕ ਜਿਹੜੀ ਸੈਕਰਾਮੈਂਟੋ ਦੇ ਲਾਗੇ ਗਲਾਸ ਫਾਇਰ ਜਿਹੜੀ ਸੀਗੀ ਉਹ ਕਹਿੰਦੇ ਵੀ ਸਿਗਰਟ ਦੇ ਕਰਕੇ ਜਿਹੜੀ ਉਹ ਲੱਗੀ ਸੀਗੀ। ਸੋ ਇੱਦਾਂ ਦੇ ਵੀ ਕਈ ਮੂਰਖ ਬੰਦੇ ਜਿਹੜੇ ਆ ਉਹ ਤੁਰੇ ਜਾਂਦੇ, ਸਿਗਰਟ ਜਿਹੜੀ ਆ ਉਹ ਅੱਧੀ ਪੀ ਕੇ ਤੇ ਬਾਹਰ ਫਿਰ ਉੱਧਰ ਨੂੰ ਸੁੱਟ ਦਿੰਦੇ ਆ ਅਤੇ ਫਿਰ ਇੱਦਾਂ ਨੁਕਸਾਨ ਜਿਹੜਾ ਉਹ ਹੁੰਦਾ। ਜਿੱਦਾਂ ਹਰਜੋਤ ਜੀ ਨੇ ਦੱਸਿਆ ਹੀ ਆ ਵੀ ਬਹੁਤ ਜ਼ਿਆਦਾ ਜਿਹੜਾ ਹੁਣ ਫਾਇਰ ਸੀਜ਼ਨ ਜਿਹੜਾ ਉਹ ਇਸ ਟਾਈਮ ਚਰਮ ਸੀਮਾ ਦੇ ਉੱਤੇ ਆਉਣ ਵਾਲਾ ਆ ਅਤੇ ਬਚਾਅ ਜਿਹੜਾ ਉਹਦੇ ਵਿੱਚ ਹੀ ਜਿਹੜਾ ਉਹ ਬਚਾਅ ਹੈਗਾ ਆ। ਲੋਕ ਅੱਜ ਕੱਲ੍ਹ ਘਰਾਂ ਦੇ ਵਿੱਚ ਨੇ, ਬਾਰਬੀਕਿਊ ਵੀ ਕਰਨਗੇ ਵੀਕਐਂਡਾਂ 'ਤੇ ਜਿਹੜੇ ਬੈਠੇ ਆ ਜਾਂ ਹੋਰ ਕੁਛ ਵੀ ਜਿਹੜੇ ਉਹ ਕਰਨਗੇ। ਧਿਆਨ ਜਿਹੜਾ ਬਹੁਤ ਜ਼ਿਆਦਾ ਰੱਖਣ ਦੀ ਜ਼ਰੂਰਤ ਆ। ਘਾਹ ਵਗੈਰਾ ਜਿਹੜਾ ਹੁਣ ਕੱਟ ਕੇ ਰੱਖੋ ਜੇ ਘਰਾਂ 'ਚੋਂ, ਜਿੱਥੇ ਜਿੱਥੇ ਵੀ ਤੁਹਾਡੀ ਪ੍ਰੋਪਰਟੀ ਜਿਹੜੀ ਉਹ ਹੈਗੀ ਆ ਉਸ ਚੀਜ਼ ਦਾ ਜਿਹੜਾ ਐਕਸਟਰਾ ਧਿਆਨ ਜਿਹੜਾ ਉਹ ਤੁਹਾਨੂੰ ਰੱਖਣ ਦੀ ਜ਼ਰੂਰਤ ਹੈਗੀ ਆ। ਰਾਜਕਵੀਰ ਸਿੰਘ, ਜੇ ਲੋਕਲ ਆਪਾਂ ਗੱਲ ਕਰਦੇ ਜਾਈਏ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ, ਸੈਂਟਾ ਕਲਾਰਾ ਕਾਉਂਟੀ ਕੈਲੀਫੋਰਨੀਆ ਦੇ ਵਿੱਚ ਕਾਫੀ ਵੱਡੀ ਕਾਉਂਟੀ ਆ ਅਤੇ ਇੱਥੇ 4 ਕੋਸਕੋ ਦੇ ਜਿਹੜੇ ਸਟੋਰ ਆ ਜਿਨ੍ਹਾਂ ਦੇ ਵਿੱਚ ਕਰੋਨਾ ਵਾਇਰਸ ਆਊਟਬ੍ਰੇਕ ਹੋਈ ਹੈਗੀ ਆ। ਕਹਿੰਦੇ ਵੀ 4 ਜਿਹੜੇ ਕੋਸਕੋ ਦੇ ਸਟੋਰ ਆ ਉਹਨਾਂ ਦੇ ਇੰਪਲਾਈਜ਼ ਨੂੰ ਕਰੋਨਾ ਵਾਇਰਸ ਪਾਈ ਗਈ ਹੈਗੀ ਆ। 31 ਹਰਜੋਤ ਸਿੰਘ ਜੀ ਹੁਣੇ ਲੇਟੈਸਟ ਜਿਹੜੀ ਖਬਰ ਹੈ ਅਪਡੇਟ ਇਹ ਆ ਰਹੀ ਆ 31 ਵਰਕਰ ਜਿਹੜੇ ਸੈਂਟਾ ਕਲਾਰਾ ਕਾਉਂਟੀ ਕੋਸਕੋ ਦੇ ਜਿਹੜੇ ਸਟੋਰਸ ਹੈਗੇ ਉਹਨਾਂ ਦੇ ਵਿੱਚ ਉਹ ਸਾਹਮਣੇ ਆਏ। ਇੱਕ ਜਿਹੜਾ ਲਾਰੈਂਸ ਸਟੇਸ਼ਨ ਦੇ ਉੱਤੇ ਆ ਉੱਥੇ ਕਹਿੰਦੇ ਵੀ 13 ਜਿਹੜੇ ਇੰਪਲਾਈ ਆ ਉਹ ਜਿਹੜੇ ਆ ਉਹ ਦੱਸੇ ਜਾ ਰਹੇ ਆ ਵੀ ਉਹਨਾਂ ਦਾ ਕਰੋਨਾ ਵਾਇਰਸ ਪੋਜ਼ੀਟਿਵ ਆਇਆ ਆ। ਗਿਲਰੋਏ, ਸਨੀਵੇਲ ਅਤੇ ਸੈਨ ਹੋਜ਼ੇ ਦੇ ਜਿਹੜੇ ਹੈਗੇ ਆ ਡਿਪਾਰਟਮੈਂਟ ਵਾਲੇ ਉਹਨਾਂ ਨੇ ਕਿਹਾ ਵੀ ਅਸੀਂ ਟਰਾਈ ਕਰ ਰਹੇ ਹਾਂ ਵੀ ਸੋਸ਼ਲ ਡਿਸਟੈਂਸਿੰਗ, ਕਲੀਨਿੰਗ ਸਟੈਂਡਰਡਸ ਜਿਹੜੇ ਆ ਉਹਨਾਂ ਦੇ ਲਈ ਜਿਹੜੇ ਵੱਧ ਤੋਂ ਵੱਧ ਜਿਹੜਾ ਉਹ ਕੀਤਾ ਜਾ ਸਕੇ। ਸੋ ਜਿਨ੍ਹਾਂ ਨੇ ਵੀ ਹੁਣ ਇਸ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਆ ਉਹ ਪਲੀਜ਼ ਇੱਕ ਵਾਰੀ ਫਿਰ ਆਪਾਂ ਦੱਸ ਦਈਏ ਲੋਕੇਸ਼ਨ ਵੀ ਭਾਈ ਜੇ ਜਾਣਾ ਆ ਬੜੇ ਧਿਆਨ ਦੇ ਨਾਲ ਆਪਣੇ ਮਾਸਕ ਵਗੈਰਾ ਐਨ ਕੱਸ ਕੇ ਪਾ ਕੇ ਜਾਓ। ਗਿਲਰਾਏ ਦੇ ਵਿੱਚ ਜਿਹੜਾ ਕੋਸਕੋ ਆ ਉੱਥੇ 6 ਕੇਸ ਆਏ ਹੈਗੇ ਆ ਅਤੇ ਮਾਊਂਟਨ ਵਿਊ ਦੇ ਵਿੱਚ 6 ਕੇਸ ਆਏ ਆ। ਸੈਨੋਜ਼ੇ ਜਿਹੜਾ ਸੈਂਟਰ ਰੋਡ 'ਤੇ ਆ ਉੱਥੇ 8 ਕੇਸ ਆਏ ਆ। ਸੰਨੀਵੇਲ ਦੇ ਵਿੱਚ 13 ਕੇਸ ਆਏ ਹੈਗੇ ਆ ਜੀ। ਕੁੱਲ 31 ਇੰਪਲੋਈ ਜਿਹੜੇ ਆ ਕੋਸਕੋ ਦੇ ਵੱਖ-ਵੱਖ ਸੈਂਟਾ ਕਲਾਰਾ ਕਾਉਂਟੀ ਦੇ ਇਕੱਲੇ ਹੀ ਜਿਹੜੇ ਉਹ ਆਏ ਨੇ। ਇਹ ਹੈਲਥ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ 4 ਕੋਸਕੋ ਸਟੋਰ ਦੇ ਵਿੱਚ ਇੱਕ ਜਿਹੜੀ ਚੀਜ਼ ਆ ਉਹ ਵਾਪਰੀ ਹੈਗੀ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਹੈ ਸਟਿਮੂਲਸ ਚੈਕਸ ਨੂੰ ਲੈ ਕੇ, ਪੈਕੇਜ ਨੂੰ ਲੈ ਕੇ। ਇਹ ਹੁਣ ਸਾਰਾ ਕੁਛ ਜਿਹੜਾ ਅਜੇ ਹਾਲ ਦੀ ਘੜੀ ਹਾਸ਼ੀਏ ਦੇ ਉੱਤੇ ਹੀ ਟੰਗਿਆ ਹੋਇਆ ਆ। ਕੋਈ ਆਪਾਂ ਕਿਹਾ ਨਹੀਂ ਜਾ ਸਕਦਾ ਕੀ ਜਿਹੜਾ ਨਤੀਜਾ ਆ ਉਹ ਨਿਕਲੂਗਾ, ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਚਿੰਤਾ ਦੇ ਵਿੱਚ ਹੈਗੇ ਨੇ ਵੀ ਇਕਨੋਮਿਕ ਤੌਰ ਦੇ ਉੱਤੇ ਕੀ ਬਣੂਗਾ, ਕਿਉਂਕਿ ਜਿਹੜੀਆਂ ਜੋਬ ਲੋਸਿਸ ਆ ਉਹ ਵੀ ਹੁਣ ਲਗਾਤਾਰ ਜਿਹੜੀਆਂ ਫੇਰ ਵਧਣੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਆ। ਮੈਂ ਕੁਛ ਹਰਜੋਤ ਸਿੰਘ ਜੀ ਰਿਪੋਰਟਸ ਪੜ੍ਹ ਰਿਹਾ ਸੀ, ਹੁਣ ਬਹੁਤ ਸਾਰੇ ਸਕੂਲ ਡਿਸਟ੍ਰਿਕਟਸ ਕੈਲੀਫੋਰਨੀਆ ਨੂੰ ਛੱਡ ਦਿਓ ਤਾਂ ਹੋਰ ਕਈ ਸੂਬਿਆਂ ਦੇ ਵਿੱਚ ਉਹ ਟਰਾਈ ਕਰ ਰਹੇ ਆ ਕਈ ਸਕੂਲ ਡਿਸਟ੍ਰਿਕਟਸ ਵਾਲੇ ਵੀ ਅਸੀਂ ਜਿਹੜਾ ਇਸ ਨੂੰ ਓਪਨ ਕਰਨਾ ਹੀ ਕਰਨਾ ਆ। ਉਸ ਡਰ ਦੇ ਮਾਮਲੇ ਦੇ ਵਿੱਚ ਕਈ ਜਿਹੜੇ ਸਕੂਲ ਦੇ ਟੀਚਰਸ ਆ ਉਹ ਅਸਤੀਫੇ ਜਿਹੜੇ ਉਹ ਦੇ ਰਹੇ ਆ, ਆਪਣੀ ਜੌਬ ਜਿਹੜੀ ਆ ਉਹ ਕੁਇਟ ਕਰ ਰਹੇ ਆ। ਇੱਕ ਦੱਸ ਰਿਹਾ ਸੀ ਕਹਿੰਦੇ ਵੀ ਉਹਦਾ 2 ਸਾਲ ਦਾ ਛੋਟਾ ਜਿਹੜਾ ਉਹ ਬੱਚਾ ਹੈਗਾ ਆ ਉਸ ਨੂੰ ਅਸਥਮਾ ਦੀ ਆਲਰੇਡੀ ਪ੍ਰੋਬਲਮ ਹੈਗੀ ਆ ਅਤੇ ਕਹਿੰਦੇ ਵੀ ਮੈਂ ਜਾਊਂਗਾ ਉੱਥੇ ਸਕੂਲ ਦੇ ਵਿੱਚ, ਜੇ ਰੱਬ ਨਾ ਕਰੇ ਮੈਨੂੰ ਹੋ ਗਿਆ ਅਤੇ ਮੈਂ ਆਪਣੇ ਜਿਹੜੇ ਆ ਆਪਣੇ ਛੋਟੇ ਬੱਚੇ ਦੇ ਲਈ ਜਿਹੜਾ ਉਹ ਜਾਨਲੇਵਾ ਸਾਬਤ ਹੋ ਸਕਦਾ ਆ। ਇੱਕ ਬੀਬੀ ਕਹਿ ਰਹੀ ਸੀਗੀ ਵੀ ਮੈਂ ਤਾਂ ਆਪਣੀ ਰਿਟਾਇਰਮੈਂਟ ਵੀ ਇਸ ਦੇ ਹਿਸਾਬ ਦੇ ਨਾਲ ਪਲਾਨ ਕਰ ਰਹੀ ਸੀ, ਪਰ ਸਾਡੇ ਲਈ ਜਿਹੜੀ ਸੇਫਟੀ ਦਾ ਕੋਈ ਇਹਨਾਂ ਨੇ ਪ੍ਰਬੰਧ ਵੀ ਜਿਹੜਾ ਉਹ ਨਹੀਂ ਰੱਖਿਆ। ਕਹਿੰਦੇ ਵੀ ਉੱਥੋਂ ਦੀ ਸਕੂਲ ਡਿਸਟ੍ਰਿਕਟ ਟੈਨੇਸੀ ਦੀ ਗੱਲ ਕਰ ਰਹੇ ਸੀ ਵੀ ਉੱਥੋਂ ਦੀ ਇੱਕ ਸਕੂਲ ਡਿਸਟ੍ਰਿਕਟ ਨੇ ਤਾਂ ਮਾਸਕ ਪਾਉਣੇ ਵੀ ਲਾਜ਼ਮੀ ਨਹੀਂ ਸੀ ਰੱਖੇ ਵੀ ਉਹ ਤੁਹਾਨੂੰ ਮਾਸਕ ਪਾਉਣ ਦੀ ਵੀ ਜ਼ਰੂਰਤ ਨਹੀਂ ਆ। ਸੋ ਫਾਲ ਦਾ ਜਿਹੜਾ ਉਹਨਾਂ ਦਾ ਸਮੈਸਟਰ ਹੈਗਾ ਆ ਅਕੈਡਮਿਕ ਈਅਰ ਆ ਉਹ ਅਗਲੇ ਹਫਤੇ ਸ਼ੁਰੂ ਹੋਣ ਜਾ ਰਿਹਾ ਸੀ। ਕਹਿੰਦੇ ਇਸੇ ਚੀਜ਼ ਤੋਂ ਜਿਹੜੇ ਉਹਨੇ ਅਸਤੀਫਾ ਜਿਹੜਾ ਆਲਰੇਡੀ ਜਿਹੜਾ ਉਹ ਦੇਤਾ। ਸੋ ਇਹ ਬਹੁਤ ਵੱਡੀ ਹਰਜੋਤ ਸਿੰਘ ਜੀ ਚਿੰਤਾ ਦਾ ਕਾਰਨ ਬਣਨਾ ਆ। ਉੱਧਰੋਂ ਜਿਹੜੇ ਸਕੂਲ ਵਾਲੇ ਆ ਕਈ ਜਿਹੜੀ ਸਭ ਤੋਂ ਵੱਡੀ ਯੂਨੀਅਨ ਆ ਉਹਨਾਂ ਨੇ ਆਖਿਆ ਵੀ ਅਸੀਂ ਜਿਹੜਾ ਸਟ੍ਰਾਈਕ 'ਤੇ ਵੀ ਜਿਹੜਾ ਉਹ ਜਾ ਸਕਦੇ ਹਾਂ ਜੇ ਸਾਨੂੰ ਸੇਫਟੀ ਦੀ ਚੀਜ਼ ਜਿਹੜੀ ਉਹ ਨਾ ਮਿਲੀ
ਸੇਫ ਤਰੀਕੇ ਦੇ ਨਾਲ ਸਕੂਲ ਚਲਾਉਣ ਨੂੰ ਨਾ ਦਿੱਤਾ ਜੇ। ਹਾਲ ਦੀ ਘੜੀ ਤਾਂ ਉਹਨਾਂ ਦੀ ਇਹੀ ਮੰਗ ਆ ਵੀ ਡਿਸਟੈਂਸ ਐਜੂਕੇਸ਼ਨ ਹੀ ਜਿਹੜੀ ਆ ਉਹ ਚਾਹੀਦੀ ਆ, ਬੱਚਿਆਂ ਦੇ ਲਈ ਸਕੂਲ ਜਾਣਾ ਵੀ ਜ਼ਰੂਰੀ ਆ, ਪਰ ਅਜਿਹੇ ਹਾਲਾਤਾਂ ਦੇ ਵਿੱਚ ਆਪਾਂ ਕੀ ਕੀਤਾ ਜਾ ਸਕਦਾ, ਕੀ ਵਿਚਲਾ ਰਾਹ ਜਿਹੜਾ ਹੋਵੇ, ਇਹ ਹੁਣ ਦੇਖਣ ਦੀ ਗੱਲ ਆ। ਇੱਥੇ ਹੁਣ ਸਿਰ ਜੋੜਨ ਦੀ ਜਿਹੜੀ ਜ਼ਰੂਰਤ ਆ, ਨਾ ਕਿ ਸਿਰ ਪਾੜਨ ਦੀ। ਜੀ, ਅਗਲੀ ਖਬਰ ਮਡੇਰਾ ਕੈਲੀਫੋਰਨੀਆ ਤੋਂ ਆ ਰਹੀ ਹੈ। ਸਵੇਰੇ ਮੈਂ ਡਿਸਕਸ ਕੀਤਾ ਸੀ ਵੀ ਆਪਣੀ ਕਮਿਊਨਿਟੀ ਦੇ ਜਿਹੜੇ ਆਪਣੇ ਪਤਵੰਤੇ ਸੱਜਣ ਜਾਂ ਕੋਈ ਵੀ ਉਸ ਜਿਹੜਾ ਬੱਚਾ ਆ ਥੀਡੀਓਸ ਸਰਾਂ ਉਹਦੇ ਸੰਬੰਧ ਦੇ ਵਿੱਚ ਨਹੀਂ ਗਏ, ਪਰ ਪ੍ਰੀਤਮ ਸਿੰਘ ਜੀ ਮਿੱਠਾ ਟਵਾਣਾ ਭਾਈ ਸਾਹਿਬ ਉਹਨਾਂ ਨੇ ਖਬਰ ਭੇਜੀ ਆ ਵੀ ਅਸੀਂ ਪਿਛਲੇ ਐਤਵਾਰ ਉੱਥੇ ਸੁਖਮਨੀ ਸਾਹਿਬ ਦੇ ਪਾਠ ਵੀ ਕੀਤੇ ਸੀ, ਕੁਛ ਪਰਿਵਾਰ ਗਏ ਸੀ, ਅਤੇ ਆਉਣ ਵਾਲੇ ਸੰਡੇ ਨੂੰ ਅਗਸਤ 2 ਨੂੰ ਉੱਥੇ ਦੀ ਜਿਹੜੀ ਸੰਗਤ ਆ ਉਹ ਜ਼ਰੂਰ ਫਿਰ ਸੁਖਮਨੀ ਸਾਹਿਬ ਦੇ ਪਾਠ ਕਰੇਗੀ ਅਤੇ ਅਰਦਾਸ ਵੀ ਕਰੇਗੀ। ਜਿਹੜਾ ਉੱਥੇ ਗੁਰਦੁਆਰਾ ਸਾਹਿਬ ਹੈਗਾ ਆ ਐਵਨਿਊ 14th ਰੋਡ 21 ਦੇ ਉੱਤੇ। ਸੋ ਪਲੀਜ਼ ਜੇ ਮਡੇਰੇ ਦੀ ਸੰਗਤ ਇਸ ਦੇ ਵਿੱਚ ਹਾਜ਼ਰ ਹੋਣਾ ਚਾਹੁੰਦੀ ਆ ਅਤੇ ਸਾਰੇ ਰਲ ਕੇ ਉੱਥੇ ਅਰਦਾਸ ਕਰ ਸਕਦੇ ਆ ਜੀ। ਜੀ, ਅਤੇ ਹਰਜੋਤ ਸਿੰਘ ਜੀ, ਅੱਜ ਦੇ ਜਿਹੜੇ ਇਕਨੋਮਿਕ ਨੰਬਰ ਆਏ ਉਸ ਨੂੰ ਲੈ ਕੇ ਦੱਸਿਆ ਜਾਏ ਵੀ ਸਟਾਕ ਮਾਰਕੀਟ ਦੇ ਵਿੱਚ ਗਿਰਾਵਟ ਜਿਹੜੀ ਆ ਉਹ ਜ਼ਰੂਰ ਦੇਖੀ ਗਈ। ਡਾਓ ਜੋਨਸ ਦੇ ਵਿੱਚ 225 ਪੁਆਇੰਟਾਂ ਦੀ ਗਿਰਾਵਟ ਜਿਹੜੀ ਉਹ ਅੱਜ ਆਈ, 26,313 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 45 ਪੁਆਇੰਟ ਵਾਧਾ ਹੋਇਆ, 10,587 ਦੇ ਉੱਤੇ ਮਾਰਕੀਟ ਕਲੋਜ਼ ਹੋਇਆ ਨੈਸਡੈਕ। S&P ਦੇ ਵਿੱਚ 13 ਪੁਆਇੰਟ ਡਿੱਗੇ, 3246 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਜਿਹੜੀ ਸੋਨੇ ਦੀ ਕੀਮਤ ਆ ਉਸ ਦੇ ਵਿੱਚ ਵਾਧਾ ਦੇਖਿਆ ਗਿਆ ਹੈ, $1954 ਪ੍ਰਤੀ ਆਉਂਸ ਜਿਹੜੀ ਆ ਉਹ ਕੀਮਤ ਰਹੀ ਹੈ। $1 ਦੀ ਕੀਮਤ ਕੈਨੇਡਾ ਦੇ $1.34 ਰਹੀ ਆ, ਅਤੇ $1 ਦੀ ਜੇ ਰੁਪਈਏ ਦੇਖਦੇ ਜਾਈਏ $74.87 ਰਹੇ ਆ ਜੀ। ਅਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਹੈ। ਮਿਲਦੇ ਹਾਂ ਆਪਾਂ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕੁਮਾਰ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।